ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, COP 28 ਜਿਹੜੀ ਕਲਾਈਮੇਟ ਸਮਿਟ ਹੋਈ ਹੈ ਇਸ ਵਾਰ UAE ਦੇ ਵਿੱਚ ਹੋ ਰਹੀ ਸੀ। 200 ਦੇ ਤਕਰੀਬਨ ਮੁਲਕਾਂ ਨੇ ਇਸ ਦੇ ਵਿੱਚ ਭਾਗ ਲਿਆ ਆ, ਤੇ ਇਸ ਦੇ ਵਿੱਚ ਇੱਕ ਵਾਰੀ ਫਿਰ ਮੁੱਦਾ ਜਿਹੜਾ ਫੋਸਲ ਫਿਊਲਸ ਨੂੰ ਲੈ ਕੇ ਕਿੱਦਾਂ ਕਲਾਈਮੇਟ ਨੂੰ ਬਚਾਇਆ ਜਾਵੇ, ਹੋਰ ਗਰਮ ਹੋਣ ਤੋਂ ਕਿੱਦਾਂ ਬਚਾਇਆ ਜਾਵੇ, ਉਸ ਦੇ ਉੱਤੇ ਹੀ ਜਿਹੜੀ ਗੱਲਬਾਤ ਰਹੀ। ਐਕਟਿਵਿਜ਼ਮ ਵੀ ਹੋਇਆ, ਐਕਟਿਵਿਸਟ ਵੀ ਪਹੁੰਚੇ, ਆਪੋ ਆਪਣੇ ਜਿਹੜੇ ਸਰਕਾਰਾਂ ਵੀ ਉਹਨਾਂ ਦੇ ਨੁਮਾਇੰਦਿਆਂ ਨੇ ਵੀ ਆਪੋ ਆਪਣੇ ਜਿਹੜੇ ਆ ਬਿਆਨ ਦਿੱਤੇ, ਚਰਚਾਵਾਂ ਜਿਹੜੀਆਂ ਉਹ ਕੀਤੀਆਂ। ਪਹਿਲਾਂ ਦੇ ਮੁਕਾਬਲੇ ਇਸ ਦੇ ਵਿੱਚ ਭਾਗੀਦਾਰੀ ਜਿਹੜੀ ਆ ਹੋਰ ਮੁਲਕਾਂ ਦੀ ਹੁਣ ਲਗਾਤਾਰ ਵੱਧਦੀ ਜਾ ਰਹੀ ਆ। ਇੱਕ ਵਕਤ ਹੁੰਦਾ ਸੀ ਜਦੋਂ ਇੱਕ ਦੋ ਹੈਲਥ ਮਿਨਿਸਟਰ ਕਹਿੰਦੇ ਆ ਇੱਥੇ ਪਹੁੰਚਦੇ ਸੀ, ਪਰ ਇਸ ਵਾਰ COP 28 ਸਮਿਟ ਦੇ ਵਿੱਚ 60 ਤੋਂ ਵੱਧ ਮੁਲਕਾਂ ਦੇ ਜਿਹੜੇ ਸਿਹਤ ਮੰਤਰੀ ਆ ਉਹ ਉਹਨਾਂ ਨੇ ਹਿੱਸਾ ਲਿਆ। ਸ਼ਿਰਕਤ ਇਸ ਲਈ ਕੀਤੀ ਹੈ ਵੀ ਕਿਉਂਕਿ ਕਲਾਈਮੇਟ ਦੇ ਕਰਕੇ ਚਾਹੇ ਜ਼ਿਆਦਾ ਗਰਮੀ ਚਾਹੇ ਜ਼ਿਆਦਾ ਠੰਡ ਆ, ਲੋਕਾਂ ਦਾ ਪਲਾਇਨ ਹੋਰ ਸਾਰੀਆਂ ਚੀਜ਼ਾਂ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਉਹ ਬਣ ਰਿਹਾ ਆ। ਉਸ ਮੁੱਦੇ ਦੇ ਕਰਕੇ ਲੋਕ ਬਿਮਾਰ ਹੋ ਰਹੇ ਆ, ਤੇ ਉਹ ਬਿਮਾਰੀਆਂ ਦੇ ਇਲਾਜ ਕਰਨ ਦੇ ਲਈ ਭਾਰ ਜਿਹੜਾ ਇਵੈਂਚੁਅਲੀ ਸਰਕਾਰਾਂ ਤੇ ਵੀ ਕਾਫੀ ਜਿਹੜਾ ਉਹ ਪੈਂਦਾ ਆ। ਇੱਥੇ ਕਰੀ ਫਿਰ ਚਰਚਾ ਜਿਹੜੀ ਇਹ ਚੱਲੀ ਵੀ 2050 ਤੱਕ ਪੂਰੀ ਦੁਨੀਆ ਨੂੰ ਜਿਹੜਾ ਨੈਟ ਜ਼ੀਰੋ, ਯਾਨੀ ਕਿ ਜਿੰਨੀ ਕਾਰਬਨ ਹਵਾ 'ਚ ਛੱਡੀ ਜਾਂਦੀ ਆ ਉਨੀ ਹੀ ਕਾਰਬਨ ਜਿਹੜੀ ਆ ਉਹ ਖਿੱਚ ਲਈ ਜਾਵੇ, ਤਾਂ ਉਸ ਪਾਸੇ ਵੱਲ ਨੂੰ ਆਪਾਂ ਨੂੰ ਵਧਣ ਦੀ ਜ਼ਰੂਰਤ ਆ। ਆਲਰੇਡੀ ਤਾਪਮਾਨਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਦਰਜ ਕੀਤਾ ਗਿਆ ਆ। ਕੋਈ ਮੰਨੇ ਨਾ ਮੰਨੇ, ਇਹ ਜਿਹੜੇ ਆਪਾਂ ਕਲਾਈਮੇਟ ਦੇ ਵਿੱਚ ਤਬਦੀਲੀਆਂ ਆ ਉਹ ਅਕਸਰ ਆਪਾਂ ਦੇਖ ਰਹੇ ਆ। ਜਦੋਂ ਮੀਂਹ ਪੈਣ ਲੱਗਦੇ ਆ ਤੇ ਬਹੁਤ ਜ਼ਿਆਦਾ, ਜਦੋਂ ਨਹੀਂ ਪੈਂਦੇ ਤੇ ਔੜਾਂ ਫਿਰ ਕਿੰਨੇ ਕਿੰਨੇ ਸਾਲਾਂ ਤੱਕ ਜ਼ਿਆਦੀਆਂ ਜਿਹੜੀਆਂ ਲੰਬੀਆਂ ਆ ਉਹ ਹੋਣ ਲੱਗ ਰਹੀਆਂ ਆ। ਡਿਸਟਰਬੈਂਸ ਜਿਹੜੀਆਂ ਟੋਟਲ ਕਲਾਈਮੇਟ ਦੇ ਵਿੱਚ ਆ ਉਹ ਕਾਫੀ ਜ਼ਿਆਦਾ ਨਜ਼ਰ ਆਉਂਦੀਆਂ ਨੇ। ਸੋ ਹੁਣ ਕਹਿੰਦੇ ਵੀ ਇਹਨਾਂ ਜਿਹੜੇ ਸਰਕਾਰੀ ਪਹੁੰਚੇ ਸੀਗੇ ਉੱਥੇ, ਸਰਕਾਰਾਂ ਪਹੁੰਚੀਆਂ ਸੀ, ਉਹ ਇਹ ਐਗਰੀ ਕਰਦੀਆਂ ਆ ਵੀ ਸਾਨੂੰ ਫੋਸਲ ਫਿਊਲ ਦੇ ਕੋਲੋਂ ਟ੍ਰਾਂਜੀਸ਼ਨ ਕਰ ਲੈਣਾ ਚਾਹੀਦਾ ਆ, ਤੇ ਜਿਹੜਾ ਪ੍ਰੀਵੀਅਸ ਪ੍ਰਪੋਜ਼ਲ ਆ ਜਦੋਂ ਹੀ ਉਹ ਮੈਟ ਹੋ ਜਾਵੇ ਜਾਂ ਉੱਥੇ ਤੱਕ ਆਪਾਂ ਪਹੁੰਚ ਗਏ। ਪਰ ਕਹਿੰਦੇ ਵੀ ਇਸ ਦੇ ਵਿੱਚ ਸਾਰਿਆਂ ਨੇ ਕੋਈ ਪੱਕੀ ਤਰੀਕ ਜਾਂ ਉਹ ਪਾਸੇ ਵੱਲ ਨੂੰ ਜਿਹੜੀ ਹਮਾਇਤ ਆ ਉਹ ਨਹੀਂ ਦਿੱਤੀ। ਕਈ ਇਸ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ, ਤੇ ਕਈ ਜਿਹੜੇ ਮੁਲਕ ਆ ਉਹ ਹਾਲ ਦੀ ਘੜੀ ਇਸ ਦੇ ਵਿੱਚ ਹੱਥ ਪਿੱਛੇ ਵੀ ਖਿੱਚ ਰਹੇ ਆ। ਡਿਵੈਲਪਿੰਗ ਤੇ ਡਿਵੈਲਪਡ ਮੁਲਕਾਂ ਦਾ ਇੱਕ ਜਿਹੜਾ ਡਿਫਰੈਂਸ ਆ ਉੱਥੇ ਨਜ਼ਰ ਆਇਆ। ਜਿਹੜੇ ਡਿਵੈਲਪਿੰਗ ਮੁਲਕ ਆ ਉਹ ਜਿਹੜੇ ਵਿਕਸਿਤ ਹੋ ਚੁੱਕੇ ਮੁਲਕਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਤਾਂ ਆਪ ਸਾਰਾ ਕੁਝ ਕਰਕੇ ਧੂਆਂ ਧਾਵਾਂ ਛੱਡ ਕੇ ਆਪ ਤਾਂ ਹੁਣ ਵਿਕਸਿਤ ਹੋ ਚੁੱਕੇ ਆ, ਤੇ ਸਾਨੂੰ ਤੁਸੀਂ ਹੁਣ ਵਿਕਸਿਤ ਹੋਣ ਤੋਂ ਰੋਕ ਰਹੇ ਆ ਜੇ ਇਹ ਚੀਜ਼ਾਂ ਨਾ ਕੀਤਾ ਜਾਵੇ। ਸੋ ਇੱਥੇ ਇੱਕ ਇਹ ਵੱਡੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਕਲਾਈਮੇਟ ਨੂੰ ਲੈ ਕੇ ਸਮੱਸਿਆ ਆ ਉਹ ਵੱਧ ਰਹੀ ਆ। ਇੱਕ ਚੀਜ਼ ਜਿਹੜੀ ਜ਼ਰੂਰ ਆ, ਜਿੱਦਾਂ ਜਿੱਦਾਂ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਆ, ਇਹ ਹੁਣ ਮੰਨਣ ਲੱਗ ਗਏ ਆ ਵੀ ਭਾਈ ਵਾਕਿਆ ਹੀ ਸਾਡੇ ਲਈ ਇਹ ਇੱਕ ਵੱਡੀ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜਲਦ ਬਣਨ ਜਿਹੜੀ ਉਹ ਜਾ ਰਹੀ ਆ, ਜੇ ਜਲਦੀ ਇਸ ਦੇ ਉੱਤੇ ਕੋਈ ਆਪਾਂ ਠੋਸ ਕਦਮ ਜਿਹੜਾ ਆ ਉਹ ਸਾਂਝੇ ਤੌਰ ਦੇ ਉੱਤੇ ਨਾ ਚੱਕ ਸਕੇ। ਤੂੰ ਕਰ ਦੇ ਮਾਮਲੇ ਦੇ ਵਿੱਚ ਮਸਲਾ ਇਹ ਆ ਵੀ ਪਾਣੀ ਵੀ ਸਾਰਿਆਂ ਦਾ ਸਾਂਝਾ, ਮਿੱਟੀ ਵੀ ਸਾਂਝੀ, ਹਵਾ ਵੀ ਸਾਂਝੀ, ਤੇ ਜੇ ਕੋਈ ਇੱਕ ਕਰਦਾ ਉਹਦਾ ਨੁਕਸਾਨ ਵੀ ਉਹਦੇ ਨਾਲ ਉਹ ਸਾਰਿਆਂ ਨੂੰ ਆ, ਤੇ ਜੇ ਇੱਕ ਠੀਕ ਕਰਨ ਦੀ ਕੋਸ਼ਿਸ਼ ਕਰਦੇ ਉਹਦਾ ਫਾਇਦਾ ਵੀ ਸਾਰਿਆਂ ਨੂੰ ਆ। ਸੋ ਸਾਂਝੇ ਤੌਰ ਦੇ ਉੱਤੇ ਇਸ ਨੂੰ ਸਮਝਣ ਦੀ ਕਹਿੰਦੇ ਆ ਵੀ ਖਾਸੀ ਜ਼ਰੂਰਤ ਬਣੀ ਪਈ ਆ। ਸੋ ਦੇਖੋ, ਫੋਸਲ ਫਿਊਲਸ ਨੂੰ ਫੇਜ਼ ਆਊਟ ਕਰਨ ਦਾ ਜਿਹੜਾ ਮਾਮਲਾ ਹੈ ਉਸ ਦੇ ਵਿੱਚ ਵੱਖ-ਵੱਖ ਮੁਲਕ ਜਾਂ ਉਹਨਾਂ ਦੀਆਂ ਸਰਕਾਰਾਂ ਦੀ ਕੀ ਜਿਹੜਾ ਉਹ ਸੋਚ ਕੇ ਅੱਗੇ ਵੱਧਦੇ ਨੇ। ਜੀ, 200 ਤੋਂ ਵੱਧ ਮੁਲਕਾਂ ਦੇ ਰਿਪਰੈਜ਼ੈਂਟੇਟਿਵ ਇਸ ਸਮਿਟ ਦੇ ਵਿੱਚ ਆਏ ਹੋਏ ਸੀ। ਕਹਿੰਦੇ ਜੇ ਕੁਛ ਨਾ ਕੀਤਾ ਗਿਆ ਤਾਂ 3 ਡਿਗਰੀ ਤੱਕ ਟੈਂਪਰੇਚਰ ਵਧਣ ਦੇ ਆਸ ਆ। ਸੋ ਉਹਦੇ ਨਾਲ ਹਿਊਮਨ ਲਾਈਫ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਇਰਰਿਵਰਸੀਬਲ ਡੈਮੇਜ ਕਹਿੰਦੇ ਆ ਵੀ ਉਹ ਜੀ, ਹੋਊਗਾ। ਸੋ ਬਹੁਤ ਜ਼ਿਆਦਾ ਜਿਹੜਾ ਉਹਦਾ ਅਸਰ ਪਊਗਾ। ਸੋ ਹੋਪਫੁਲੀ ਸਾਰੇ ਮੁਲਕ ਇਹਦੇ ਤੇ ਐਗਰੀ ਕਰੂਗੇ। ਅਲੋਕ ਸ਼ਰਮਾ ਯੂਕੇ ਦੇ COP 26 ਦੇ ਪ੍ਰੈਜ਼ੀਡੈਂਟ ਆ। ਉਹਨਾਂ ਨੇ ਇਹ ਕਿਹਾ ਵੀ ਬੜੀ ਕਲੀਅਰ ਲੈਂਗੁਏਜ ਆ ਇਹਦੇ ਵਿੱਚ ਲਿਖੀ ਗਈ ਆ, ਜਿਹਦੇ ਤੇ ਐਗਰੀ ਹੋਇਆ ਵੀ ਫੋਸਲ ਫਿਊਲਸ ਤੋਂ ਟੋਟਲੀ ਆਊਟ ਹੋਣਾ ਹੈਗਾ ਆ। ਸੋ ਜੇ ਆਪਾਂ ਟੋਟਲੀ ਆਊਟ ਹੁੰਨੇ ਆ ਤੇ ਇਹ ਉਹਦੇ ਨਾਲ ਕਹਿੰਦੇ ਵੀ 3 ਡਿਗਰੀ ਦੀ ਜਗ੍ਹਾ 1.5 ਡਿਗਰੀ ਸੈਲਸੀਅਸ ਹੀ ਜਿਹੜਾ ਟੈਂਪਰੇਚਰ ਆ ਉਹ ਵਧੂਗਾ। ਪਰ ਹੈ ਇਹ ਸਿਚੁਏਸ਼ਨ ਬਹੁਤ ਬੈਡ ਆਪਾਂ ਸਾਰੇ ਦੇਖ ਰਹੇ ਹੈਗੇ ਆ।